ਨਵੀਂ ਪਾਰਟੀ ਬਣਾਉਣ ਦੀ ਤੁਹਾਨੂੰ ਕੀ ਲੋੜ ਪਈ? ਸ਼੍ਰੋਮਣੀ ਅਕਾਲੀ ਦਲ ਬਾਦਲ 100 ਸਾਲ ਦਾ ਇਤਿਹਾਸ ਉਹਦੇ ਵਿਚਕਾਰ ਤੁਸੀਂ ਕੰਮ ਕਰ ਰਹੇ ਸੀ, ਤੁਹਾਨੂੰ ਬਾਦਲ ਪਾਰਟੀ ਛੱਡਣ ਦੀ ਕੀ ਸਿਚੁਏਸ਼ਨ ਪੈ ਗਈ? ਔਰ ਇਹ ਪਾਰਟੀ ਸਿੱਖਾਂ ਦੀ ਦਿੱਲੀ ਦੀ ਗੱਲ ਕਰਨ ਵਸੇ ਇਹ ਕਿਉਂਕਿ ਸਾਡੇ ਉੱਤੇ ਜਿਸ ਤਰੀਕੇ ਦੇ ਨਾਲ ਪੰਜਾਬ ਤੋਂ ਦਬਾਅ ਪਾਏ ਜਾਂਦੇ ਸੀ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੰਮੇ ਆ, ਸ਼੍ਰੋਮਣੀ ਅਕਾਲੀ ਦਲ 'ਚ ਹੀ ਮਰਾਂਗੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪਹਿਰੇਦਾਰ ਆ, ਨਾ ਕਿ ਕਿਸੇ ਪਰਿਵਾਰ ਦੇ। ਇਹ ਸਾਰਿਆਂ ਨੇ ਇੱਕੋ ਫੈਸਲਾ ਲਿਆ ਸੀ ਕਿ ਅਸੀਂ ਰਾਜਨੀਤਿਕ ਇਲੈਕਸ਼ਨ ਨਹੀਂ ਲੜਾਂਗੇ। ਗ੍ਰਾਸ ਰੂਟ ਪ੍ਰੋਬਲਮਸ ਪਤਾ ਹੈ ਜਿਹੜੀਆਂ ਸਿੱਖੀ ਦੇ ਉੱਤੇ ਆ ਰਹੀਆਂ ਨੇ, ਔਰ ਉਸ ਚੈਲੰਜਸ ਨੂੰ ਜੋ ਅਸੀਂ ਰੋਜ਼ ਮੀਟ ਕਰ ਰਹੇ ਹਾਂ ਪ੍ਰਧਾਨ ਮੰਤਰੀ ਨਾਲ ਡਿਸਕਸ ਕੀਤੇ ਗਏ ਨੇ, ਔਰ ਕਈ ਜਗ੍ਹਾ ਦੇ ਉੱਤੇ ਸਾਨੂੰ ਸਮਝ ਆਇਆ ਕਿ ਸਾਡੀ ਗੱਲ ਪੂਰੀ ਵੀ ਹੋਏਗੀ। ਕਿਹੜੇ ਮਸਲੇ ਵਿਚਾਰੇ ਗਏ? ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਤੁਸੀਂ ਕੀ ਗੱਲਬਾਤ ਕੀਤੀ ਨਰਿੰਦਰ ਮੋਦੀ ਨਾਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫਿਸ ਵਿੱਚ। ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਹਰਮੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮੀਤ ਸਿੰਘ ਜੀ, ਚਰਚਾਵਾਂ ਚੱਲ ਰਹੀਆਂ ਨੇ, ਤੁਸੀਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਹੋ, ਨਵੀਂ ਪਾਰਟੀ ਵੀ ਲਾਂਚ ਕੀਤੀ ਹੈ। ਮੇਰਾ ਪਹਿਲਾ ਸਵਾਲ ਹੈ, ਕਿਉਂਕਿ ਸੰਗਤਾਂ ਦੇ ਬੜੇ ਸਾਰੇ ਸਵਾਲ ਉੱਠ ਰਹੇ ਨੇ, ਨਵੀਂ ਪਾਰਟੀ ਬਣਾਉਣ ਦੀ ਤੁਹਾਨੂੰ ਕੀ ਲੋੜ ਪਈ? ਸ਼੍ਰੋਮਣੀ ਅਕਾਲੀ ਦਲ ਬਾਦਲ 100 ਸਾਲ ਦਾ ਇਤਿਹਾਸ ਉਹਦੇ ਵਿਚਕਾਰ ਤੁਸੀਂ ਕੰਮ ਕਰ ਰਹੇ ਸੀ, ਤੁਹਾਨੂੰ ਬਾਦਲ ਪਾਰਟੀ ਛੱਡਣ ਦੀ ਕੀ ਸਿਚੁਏਸ਼ਨ ਪੈ ਗਈ? ਦੇਖੋ, ਪਹਿਲੀ ਗੱਲ ਤੇ ਇਹਦੀ ਬਹੁਤ ਕਲੈਰਿਟੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਵੀ, ਸੰਗਤਾਂ ਕੋਲ ਵੀ, ਔਰ ਖਾਸ ਤੌਰ ਤੇ ਆਪੋਜੀਸ਼ਨ ਕੋਲ ਵੀ, ਜਿਸ ਤਰੀਕੇ ਦੇ ਨਾਲ ਗੱਲਾਂ ਕਰ ਰਹੇ। ਨਵੀਂ ਪਾਰਟੀ ਇਹ ਜਿਹੜੀ ਬਣੀ ਹੈ, ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਚੇ ਇਲੈਕਟਿਡ ਮੈਂਬਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੋਂ ਜਿੱਤ ਕੇ ਆਏ ਸੀ ਨਾ, ਸਾਰਿਆਂ ਨੇ ਮਿਲ ਕੇ ਬਣਾਈ ਹੈ। ਔਰ ਇਹ ਪਾਰਟੀ ਸਿੱਖਾਂ ਦੀ ਦਿੱਲੀ ਦੀ ਗੱਲ ਕਰਨ ਵਸੇ ਇਹ ਕਿਉਂਕਿ ਸਾਡੇ ਉੱਤੇ ਜਿਸ ਤਰੀਕੇ ਦੇ ਨਾਲ ਪੰਜਾਬ ਤੋਂ ਦਬਾਅ ਪਾਏ ਜਾਂਦੇ ਸੀ, ਸਾਡੇ ਉੱਤੇ ਇਹ ਥੋਪਿਆ ਜਾਂਦਾ ਸੀ ਕਿ ਤੁਸੀਂ ਉਹਨਾਂ ਬੰਦਿਆਂ ਦੇ ਨਾਲ ਮਿਲ ਕੇ ਕਮੇਟੀਆਂ ਬਣਾਓ ਜਿਨ੍ਹਾਂ ਦੇ ਖਿਲਾਫ ਅਸੀਂ ਮੋਰਚੇ ਲਾਏ, ਜਿਨ੍ਹਾਂ ਦੇ ਖਿਲਾਫ ਅਸੀਂ ਕੋਰਟ ਕਚਹਿਰੀਆਂ 'ਚ ਗਏ, ਜਿਨ੍ਹਾਂ ਨੂੰ ਸੰਗਤਾਂ ਨੇ ਚੋਰੀ ਦੇ ਰੂਪ ਦੇ ਵਿੱਚ ਬਾਹਰ ਕੱਢਿਆ, ਉਹਨਾਂ ਦੇ ਖਿਲਾਫ ਇਹ ਜਦ ਅਸੀਂ ਜੰਗ ਲੜੀ, ਉਸ ਤੋਂ ਬਾਅਦ ਸਾਡੇ ਤੇ ਦਬਾਅ ਪਾਏ ਜਾਣ। ਸੋ ਇਹ ਪਾਰਟੀ ਬਣਾਉਣ ਦਾ ਫੈਸਲਾ ਸਮੁੱਚੇ ਮੈਂਬਰ ਸਾਹਿਬਾਨ ਨੇ ਲਿਆ ਕਿ ਦਿੱਲੀ ਦੇ ਸਿੱਖਾਂ ਨੇ ਸਾਡੇ ਤੇ ਇੰਨਾ ਮਾਣ ਕੀਤਾ। ਜਿਸ ਵਕਤ ਸਾਡੇ ਉੱਤੇ ਇਹਨੇ ਨੈਗੇਟਿਵ ਕਮੈਂਟਸ ਕੀਤੇ ਜਾਂਦੇ ਸੀ ਪੰਜਾਬ ਦੀ ਸਿਆਸਤ ਨੂੰ ਲੈ ਕੇ, ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਨੂੰ ਲੈ ਕੇ, ਪੰਜਾਬ ਦੇ ਡਰੱਗਸ ਦੇ ਉੱਪਰ ਲੈ ਕੇ, ਉਹਦੇ ਬਾਵਜੂਦ ਵੀ ਅਸੀਂ ਸੰਗਤਾਂ ਦੇ ਵਿੱਚ ਸਿਰਫ ਤੇ ਸਿਰਫ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਦੇ ਆਧਾਰ ਦੇ ਉੱਤੇ ਚੋਣਾਂ ਜਿੱਤੀਆਂ। ਉਸ ਦੇ ਬਾਵਜੂਦ ਵੀ ਸਾਨੂੰ ਪਾਰਟੀ ਹਾਈ ਕਮਾਂਡ ਕਵੇ ਕਿ ਅਸੀਂ ਤੁਸੀਂ ਸਰਨਿਆਂ ਨਾਲ ਜਾਂ ਜੀਕੇ ਦੇ ਨਾਲ ਸਮਝੌਤਾ ਕਰ ਲਓ, ਤਾਂ ਉਸ ਵਕਤ ਦਿਲ ਦੇ ਵਿੱਚ ਨਮੋਸ਼ੀ ਸਾਰੇ ਮੈਂਬਰ ਸਾਹਿਬਾਨ ਦੇ ਵਿੱਚ ਆਈ ਔਰ ਇਹ ਫੈਸਲਾ ਲਿਆ ਗਿਆ ਕਿ ਦਿੱਲੀ ਦੇ ਵਿੱਚ ਖੁਦ ਮੁਖਤਿਆਰ ਪਾਰਟੀ ਬਣਨੀ ਚਾਹੀਦੀ ਹੈ ਔਰ ਉਹ ਪਾਰਟੀ ਦਿੱਲੀ ਦੀ ਸੰਗਤ ਦੀ ਸੇਵਾ ਕਰੇ, ਦੇਸ਼ ਦੇ ਵਿੱਚ ਉਹੋ ਜਿਹੇ ਮੁੱਦਿਆਂ ਨੂੰ ਚੁੱਕੇ ਜਿਹੜੇ ਸਿੱਖਾਂ ਦੇ ਕਈ ਜਗ੍ਹਾ ਦੇ ਉੱਤੇ ਮੈਂ ਸਮਝਦਾ ਕਿ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਗੁਰੇਜ਼ ਕਰਦੀ ਸੀ, ਕਿਉਂਕਿ ਕਈ ਇਹੋ ਜਿਹੇ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਆਪਣੇ ਪੋਲੀਟੀਕਲ ਇੰਟਰਸਟ ਸੀ, ਉਹ ਮੁੱਦਿਆਂ ਨੂੰ ਵੀ ਚੁੱਕਣ ਵਾਸਤੇ ਅਸੀਂ ਹਮੇਸ਼ਾ ਅੱਗੇ ਵਧ ਕੇ ਰਵਾਂਗੇ। ਇਸ ਕਰਕੇ ਇਸ ਪਾਰਟੀ ਦਾ ਗਠਨ ਕੀਤਾ ਗਿਆ। ਹਰਮੀਤ ਸਿੰਘ ਜੀ, 100 ਸਾਲ ਪੁਰਾਣੀ ਪਾਰਟੀ, ਤੁਸੀਂ ਸਾਰੇ ਜਿੱਤੇ ਤੇ ਉਸੇ ਪਾਰਟੀ ਦੇ ਬੈਨਰ ਤੋਂ ਨਾ, ਤੇ ਸਿੱਧੇ ਲਫ਼ਜ਼ਾਂ 'ਚ ਕਹੀਏ ਕਿ ਅੱਜ ਪੰਜਾਬ ਦੇ ਅੰਦਰ ਅਗਰ ਅਕਾਲੀ ਦਲ ਬਾਦਲ ਖਤਮ ਹੋ ਗਿਆ, ਸ਼੍ਰੋਮਣੀ ਅਕਾਲੀ ਦਲ ਜ਼ੀਰੋ ਹੋ ਗਿਆ, ਤੇ ਉਹ ਕਹਿੰਦੇ ਨੇ ਕਿ ਡੁੱਬਦੇ ਜਹਾਜ਼ 'ਚੋਂ ਸਾਰੇ ਚੂਹੇ ਭੱਜ ਜਾਂਦੇ ਨੇ। ਇਹ ਇਲਜ਼ਾਮ ਤੁਹਾਡੇ 'ਤੇ ਲੱਗ ਰਹੇ ਨੇ ਕਿ ਤੁਸੀਂ ਜਿੱਤੇ ਤੇ ਬਾਦਲ ਪਾਰਟੀ ਦੇ ਵਿਆਹ ਦੇ ਉੱਤੇ, ਤੇ ਜਿੱਤਣ ਤੋਂ ਬਾਅਦ ਆਪਣੀ ਵੱਖਰੀ ਪਾਰਟੀ ਬਣਾਤੀ, ਕਿਉਂਕਿ ਹੁਣ ਅਗਲੇ 5 ਸਾਲ ਤੱਕ ਪੰਜਾਬ ਦੇ ਅੰਦਰ ਬਾਦਲਾਂ ਦਾ ਕੋਈ ਨਾਮ ਲੈਣ ਵਾਲਾ ਨਹੀਂ ਬਚਿਆ। ਜੀ, ਅਗਰ ਇਹ ਗੱਲ ਸਾਡੇ ਦਿਲ ਔਰ ਦਿਮਾਗ ਦੇ ਵਿੱਚ ਨਾ ਹੁੰਦੀ ਤੇ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਨਾ ਰੱਖਿਆ ਗਿਆ ਹੁੰਦਾ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੰਮੇ ਆ, ਸ਼੍ਰੋਮਣੀ ਅਕਾਲੀ ਦਲ 'ਚ ਹੀ ਮਰਾਂਗੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪਹਿਰੇਦਾਰ ਆ, ਨਾ ਕਿ ਕਿਸੇ ਪਰਿਵਾਰ ਦੇ। ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਬਾਦਲ 100 ਸਾਲ ਪੁਰਾਣੀ ਪਾਰਟੀ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਔਰ ਉਸ ਪਾਰਟੀ ਨੂੰ ਅੱਗੇ ਉਹਦੀ ਵਿਰਾਸਤ ਨੂੰ ਚਲਾਉਣ ਵਾਸਤੇ ਸਾਡੀ ਪਾਰਟੀ ਦਾ ਨਾਮ ਤੁਸੀਂ ਪੜ੍ਹਿਆ ਹੋਏਗਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ 1920 ਦੀ ਵਿਰਾਸਤ। ਇਹ ਵਿਰਾਸਤ ਨੂੰ ਅੱਗੇ ਚਲਾਉਣ ਵਾਸਤੇ ਉਸੀ ਸੋਚ ਨੂੰ ਜੋ ਬਾਬਾ ਖੜਕ ਸਿੰਘ ਨੇ, ਸੰਤ ਫਤਿਹ ਸਿੰਘ ਨੇ, ਮਾਸਟਰ ਤਾਰਾ ਸਿੰਘ ਲੈ ਕੇ ਆਏ, ਅਸੀਂ ਉਸ ਵਿਰਾਸਤ ਨੂੰ ਅੱਗੇ ਲਿਜਾਣ ਦਾ ਕੰਮ ਕੀਤਾ। ਮੈਨੂੰ ਯਾਦ ਹੈ, ਅਸੀਂ ਕਿਤਾਬਾਂ 'ਚ ਵੀ ਪੜ੍ਹਿਆ, ਮਾਸਟਰ ਤਾਰਾ ਸਿੰਘ ਵਰਗਾ ਲੀਡਰ ਜਿਹੜਾ ਹਰ ਉਸ ਲੀਡਰ ਦੀ ਉਸ ਸ਼ਖਸੀਅਤ ਨੂੰ ਸਨਮਾਨਿਤ ਕਰਦਾ ਸੀ ਜਿਹੜੀ ਸਿੱਖੀ ਦੀ ਗੱਲ ਕਰ ਸਕੇ, ਭਾਵੇਂ ਉਹ ਕਿਸੇ ਪਾਰਟੀ 'ਚ ਹੋਏ। ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਬਾਵਜੂਦ ਮਾਸਟਰ ਤਾਰਾ ਸਿੰਘ ਦੀ ਸਾਂਝ ਕਾਂਗਰਸ ਦੇ ਲੀਡਰਾਂ ਨਾਲ ਹੈਗੀ ਸੀ, ਕਾਂਗਰਸ ਦੇ, ਕਿਉਂਕਿ ਉਹ ਸਿੱਖ ਸੀ। ਉਹਨਾਂ ਨੂੰ ਆਸ਼ੀਰਵਾਦ ਦੇਣ ਆਉਂਦੇ ਹੁੰਦੇ ਸੀ ਸਪੈਸ਼ਲ ਕਿ ਬਈ ਇਹ ਲੀਡਰ ਅਗਰ ਵੱਧ ਰਿਹਾ, ਜਿਹੜੀ ਮਰਜ਼ੀ ਪਾਰਟੀ 'ਚ ਹੋਏ, ਮਗਰ ਇਹਦੇ ਵਿੱਚ ਸਿੱਖੀ ਦਾ ਜਜ਼ਬਾ ਹੋਣਾ ਚਾਹੀਦਾ, ਸਿੱਖੀ ਦੀ ਗੱਲ ਕਰਨ ਵਾਸਤੇ, ਔਰ ਉਸੀ ਲੀ ਨੂੰ ਲੈ ਕੇ ਅਸੀਂ ਅੱਗੇ ਵਧਾਉਣ ਵਾਸਤੇ ਚੱਲੇ ਹਾਂ।
ਤੁਸੀਂ ਕਹਿ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਸੀਂ ਹਾਲੇ ਵੀ ਜੁੜੇ ਹੋ, ਮਗਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਹੁਣ ਤੁਹਾਡਾ ਕੋਈ ਰਿਸ਼ਤਾ ਨਹੀਂ ਰਿਹਾ। ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਲੀਹਾਂ ਦੇ ਉੱਤੇ ਚੱਲਾਂਗੇ। ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਗਈਆਂ ਸੀ, ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਿਉਂ ਹੋਇਆ? ਸ਼੍ਰੋਮਣੀ ਅਕਾਲੀ ਦਲ ਦਾ ਗਠਨ ਇਸ ਕਰਕੇ ਪੋਲੀਟੀਕਲ ਵਿੰਗ ਕਰਕੇ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਕਰ ਸਕੇ, ਨਾ ਕਿ ਉਹਨੂੰ ਖੁਰਦ-ਬੁਰਦ ਕਰ ਸਕੇ। ਅੱਜ ਸ਼੍ਰੋਮਣੀ ਕਮੇਟੀ ਦਾ ਮੈਨੂੰ ਦੱਸੋ ਕਿਹੜਾ ਵੱਡਾ ਕਾਰਜ ਹੈ? ਅੱਜ ਪੂਰਾ ਪੰਜਾਬ ਈਸਾਈ ਵੱਲ ਕਨਵਰਟ ਹੋ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਹੋਏ? ਅਸੀਂ ਨਹੀਂ ਚਾਹੁੰਦੇ ਕਿ ਸਾਡੇ ਉੱਤੇ ਕੋਈ ਇਹੋ ਜਿਹੇ ਦਬਾਅ ਪੈਣ ਔਰ ਦਿੱਲੀ ਦੇ ਵਿੱਚ ਵੀ ਮਾਹੌਲ ਖਰਾਬ ਹੋਏ। ਸੋ ਅੱਜ ਅਸੀਂ ਇਹ ਪੂਰਾ ਪਹਿਰਾ ਦੇਣ ਵਾਸਤੇ ਅਸੀਂ ਆਪਣੀ ਸਿੱਖੀ ਲਈ, ਆਪਣੇ ਸਿੱਖ ਭਰਾ ਦੇਸ਼ ਦੇ ਵਿੱਚ ਬੈਠੇ ਕਿਸੇ ਕੋਨੇ ਦੇ ਵਿੱਚ ਅਸੀਂ ਉਹਨਾਂ ਲਈ ਤਤਪਰ ਹੋ ਕੇ ਅੱਗੇ ਲੜਾਈ ਲੜਾਂਗੇ। ਸਿੱਖੀ ਦਾ ਮੁੱਦਾ ਹੋਣਾ ਚਾਹੀਦਾ। ਮਨਜੀਤ ਸਿੰਘ ਜੀਕੇ ਦੀ ਗੱਲ ਕਰਦੇ ਹਾਂ, ਤੁਹਾਡੇ ਨਾਲ ਰਹੇ ਨੇ, ਉਹ ਆਪਣੀ ਜਾਗੋ ਪਾਰਟੀ ਛੱਡਣ ਨੂੰ ਤਿਆਰ ਨੇ। ਸ਼੍ਰੋਮਣੀ ਅਕਾਲੀ ਦਲ ਦਿੱਲੀ ਜਿਹੜੀ ਸਾਹਿਬ ਪਰਮਜੀਤ ਸਿੰਘ ਸਰਨਾ ਔਰ ਹਰਵਿੰਦਰ ਸਿੰਘ ਸਰਨਾ, ਇਹ ਦੋਨੋਂ ਹੁਣ ਮਿਲ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਹੈ। ਇਹ ਦਾਅਵਾ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਬਚਾ ਰਹੇ ਹਾਂ। ਜਿਸ ਪਾਰਟੀ ਨੂੰ ਬਾਦਲਾਂ ਨੇ ਖਤਮ ਕਰਤਾ, ਹਰਮੀਤ ਸਿੰਘ ਕਾਲਕਾ ਨੇ ਦਿੱਲੀ ਨੇ ਖਤਮ ਕਰ ਦਿੱਤਾ, ਤੇ ਹੁਣ ਉਸ ਪਾਰਟੀ ਦੇ ਉੱਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਹੁਣ ਉਸ ਪਾਰਟੀ ਨੂੰ ਬਚਾਉਣ ਦੇ ਲਈ ਕਿਸੇ ਵੀ ਦਰ ਦੇ ਉੱਤੇ ਜਾਵਾਂਗੇ, ਹਰ ਪਾਰਟੀ ਨਾਲ ਮਿਲਣਗੇ। ਉਹਨਾਂ ਨੇ ਤੁਹਾਡਾ ਨਾਮ ਵੀ ਲਿੱਤਾ ਕਿ ਅਸੀਂ ਹਰ ਇੱਕ ਨੁਮਾਇੰਦੇ ਦੇ ਕੋਲ ਜਾਵਾਂਗੇ। ਤੁਹਾਨੂੰ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ, ਫਿਰ ਸਵਾਲ ਉੱਥੇ ਹੀ ਆਉਂਦਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣਾ, ਜਿਹਨੂੰ ਅਸੀਂ ਕਹਿੰਦੇ 1920 ਲੈ ਕੇ ਅੱਜ ਤੱਕ ਚੱਲ ਰਿਹਾ, ਉਹਦੇ ਦਾਅਵੇਦਾਰ ਤੁਸੀਂ ਹੋ ਜਾਂ ਮਨਜੀਤ ਸਿੰਘ ਜੀਕਰ, ਪਰਮਜੀਤ ਸਿੰਘ ਸਰਨਾ, ਜੋ ਇੱਕ ਨਵਾਂ ਗਰੁੱਪ ਬਣਾ ਕੇ ਸਟਾਰਟ ਕਰ ਰਹੇ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ, ਉਹ ਉਹਨਾਂ ਦਾ ਦਾਅਵਾ ਮੰਨੀਏ? ਦੇਖੋ, ਮੈਂ ਸਮਝਦਾ ਕਿ ਇਹ ਦਾਅਵੇਦਾਰੀਆਂ ਸਿਰਫ ਝੂਠੀਆਂ ਖੋਖਲੀਆਂ ਕੀਤੀਆਂ ਜਾਂਦੀਆਂ। ਖਾਲੀ ਦਾਅਵੇਦਾਰੀ ਮਨਜੀਤ ਸਿੰਘ ਜੀਕੇ ਜਾਂ ਸਰਦਾਰ ਪਰਮਜੀਤ ਸਿੰਘ ਸਰਨਾ ਜਾਂ ਹਰਮੀਤ ਸਿੰਘ ਕਾਲਕੇ ਦੀ ਨਹੀਂ ਹੈ। ਇਹ ਮੈਂ ਸਮਝਦਾ ਕਿ ਹਰ ਉਸ ਗੁਰਸਿੱਖ ਦੀ ਬੰਦੀ ਹੈ ਅਸੀਂ ਉਸ ਆਪਣੀ ਮਾਂ ਪਾਰਟੀ ਜਿਹਨੂੰ ਕਹਿੰਦੇ ਆ ਉਹਨੂੰ ਬਚਾਉਣ ਦੀ। ਔਰ ਇਹ ਜਿਹੜੀ ਗੱਲ ਕਰ ਰਹੇ ਨੇ ਇਹ ਅੱਜ ਥੋੜੀ ਕਰ ਰਹੇ ਨੇ, ਇਹ ਤੇ ਉਸ ਦਿਨ ਵੀ ਕਰ ਰਹੇ ਸੀ ਕਿ ਜਦ 22 ਤਰੀਕ ਨੂੰ ਸਾਡੀ ਇਲੈਕਸ਼ਨ ਸੀ, 22 ਜਨਵਰੀ ਨੂੰ, ਇਹਨਾਂ ਨੇ 21 ਜਨਵਰੀ ਨੂੰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਹਿਤਾ ਅਸੀਂ ਆਪਣੀ ਪਾਰਟੀ ਖਤਮ ਕਰਨ ਨੂੰ ਤਿਆਰ ਆ ਕਿ ਸਾਨੂੰ ਦਿੱਲੀ ਕਮੇਟੀ ਦਾ ਪ੍ਰਧਾਨ ਬਣਾ ਦਿਓ। ਇਹ ਪਰਮਜੀਤ ਸਿੰਘ ਸਰਨਾ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਏ ਕਿ ਉਹਨਾਂ ਨੇ ਕਿਹਾ ਕਿ ਨਹੀਂ ਕਿਹਾ ਇਹ ਗੱਲ ਕਿ ਅਸੀਂ ਆਪਣੀ ਪਾਰਟੀ ਖਤਮ ਕਰਨ ਨੂੰ ਤਿਆਰ ਆ। ਇਹ ਲੋਕ ਸਿਰਫ ਇੱਕ ਰਾਜਨੀਤੀ ਦਾ ਫਾਇਦਾ ਚੁੱਕਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਦੇ ਆ। ਮਗਰ ਸਾਡੀ ਪਾਰਟੀ ਨੇ ਬਿਲਕੁਲ ਫੈਸਲਾ ਲਿਆ ਕਿਸੇ ਰਾਜਨੀਤਿਕ ਸਟੇਜ ਤੇ ਨਹੀਂ ਜਾਵਾਂਗੇ, ਅਸੀਂ ਰਾਜਨੀਤਿਕ ਲੜਾਈ ਹੀ ਨਹੀਂ ਲੜਾਂਗੇ। ਜਿਹੜਾ ਸਾਡਾ ਗੁਰਸਿੱਖ ਗੁਰਭਰਾ ਜਿਹੜਾ ਜਾ ਕੇ ਅਗਰ ਕਿਸੇ ਪਾਰਟੀ ਤੋਂ ਇਲੈਕਸ਼ਨ ਲੜੇਗਾ ਉਹਨੂੰ ਜ਼ਰੂਰ ਮੁਬਾਰਕ ਹੈ, ਅਸੀਂ ਉਹਦੇ ਨੂੰ ਸਾਥ ਵੀ ਦੇਵਾਂਗੇ, ਉਹਨੂੰ ਵਡਿਆਈ ਵੀ ਦੇਵਾਂਗੇ। ਤੁਸੀਂ ਨਵੀਂ ਪਾਰਟੀ ਲਾਂਚ ਕੀਤੀ, ਤੁਸੀਂ ਦਾਅਵੇ ਕੀਤੇ ਕਿ ਨਿਰੋਲ ਧਾਰਮਿਕ ਪਾਰਟੀ ਹੈ। ਮਨਜੀਤ ਸਿੰਘ ਜੀਕੇ ਵੀ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਜਾਗੋ ਪਾਰਟੀ ਹੈ ਨਿਰੋਲ ਧਾਰਮਿਕ ਪਾਰਟੀ ਹੈ, ਅਸੀਂ ਕਿਸੇ ਵੀ ਸਿਆਸੀ ਇਲੈਕਸ਼ਨ ਦੇ ਅੰਦਰ ਦਖਲ ਨਹੀਂ ਦਿਆਂਗੇ। ਮਾਫ ਕਰਨਾ, ਤੁਸੀਂ ਆਪਣੇ ਆਪ ਨੂੰ ਧਾਰਮਿਕ ਪਾਰਟੀ ਕਾਊਂਟ ਵੀ ਕਰਾਤਾ ਤੇ ਨਾਲ ਇਹ ਕਹਿਤਾ ਕਿ ਕਿਸੇ ਹੋਰ ਪਾਰਟੀ ਦੇ ਸਿੰਬਲ ਤੋਂ ਅਗਰ ਉਹ ਇਲੈਕਸ਼ਨ ਲੜਨਾ ਚਾਹੁੰਦਾ ਕਾਉਂਸਲਰ ਦੇ ਜਾਂ ਐਮਐਲਏ ਦੇ ਤਾਂ ਉਹ ਲੜ ਸਕਦਾ। ਫਿਰ ਤੁਹਾਡੀ ਪਾਰਟੀ ਧਾਰਮਿਕ ਕਿੱਥੋਂ ਰਹੇਗੀ? ਮੈਂ ਤੁਹਾਨੂੰ ਕੀ ਦੱਸਿਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੋਏਗਾ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰ ਰਿਹਾ, ਸ਼੍ਰੋਮਣੀ ਅਕਾਲੀ ਦਲ ਕਿਸੇ ਸਟੇਜ ਦੇ ਉੱਤੇ ਕਿਸੇ ਪਾਰਟੀ ਦੇ ਨਾਲ ਅਲਾਈਅੰਸ ਨਹੀਂ ਕਰੇਗੀ। ਅਗਰ ਕੋਈ ਮੈਂਬਰ ਜਾ ਕੇ ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੌਜਵਾਨ ਭਰਾ ਨੇ ਸਾਡੇ, ਉਹ ਅੱਗੇ ਵਧਣਾ ਚਾਹੁੰਦੇ ਨੇ, ਉਹ ਕਿਧਰੇ ਸਰਕਾਰ ਦੇ ਵਿੱਚ ਜਾ ਕੇ ਐਮਐਲਏ ਕਾਉਂਸਲਰ ਦੀ ਇਲੈਕਸ਼ਨਾਂ ਲੜਨਾ ਚਾਹੁੰਦੇ ਨੇ, ਉਹ ਉਸ ਪਲੇਟਫਾਰਮ ਤੇ ਜਾ ਕੇ ਲੜ ਸਕਦੇ ਨੇ। ਅਕਾਲੀ ਦਲ ਦੇ ਪਲੇਟਫਾਰਮ ਤੇ ਨਹੀਂ ਲੜ ਸਕਦਾ ਕੋਈ। ਅਕਾਲੀ ਦਲ ਸਿਰਫ ਧਾਰਮਿਕ ਗੱਲ ਕਰੇਗੀ। ਔਰ ਜਦ ਮੈਂ ਆਪਣੀ ਗੱਲ ਕੀਤੀ ਹੈ ਬਤੌਰ ਪ੍ਰਧਾਨ ਮੈਂ ਇਹਦਾ ਪੈਟਰਨ ਇਨ ਚੀਫ ਬਣਿਆ, ਪਾਰਟੀ ਦੇ ਪ੍ਰਧਾਨ ਸਾਡੇ ਸਰਦਾਰ ਐਮਪੀਐਸ ਚੱਡਾ ਸਾਹਿਬ ਬਣੇ। ਇਹ ਸਾਰਿਆਂ ਨੇ ਇੱਕੋ ਫੈਸਲਾ ਲਿਆ ਸੀ ਕਿ ਅਸੀਂ ਰਾਜਨੀਤਿਕ ਇਲੈਕਸ਼ਨ ਨਹੀਂ ਲੜਾਂਗੇ। ਸਾਡੇ ਕੋਈ ਪਾਰਟੀ ਦਾ ਵਰਕਰ ਜਾਣਾ ਚਾਹੁੰਦਾ ਹੈ, ਕੋਈ ਗੁਰਸਿੱਖ ਭਰਾ ਲੜਨਾ ਚਾਹੁੰਦਾ ਹੈ। ਅੱਜ ਦਿੱਲੀ ਦੇ ਵਿੱਚ ਵੱਖਰੇ ਪਾਰਟੀਆਂ ਨਾਲ ਸੰਬੰਧਿਤ ਲੋਕ ਹੈਗੇ ਨੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਨਾਲ ਹੋ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੋ, ਸਾਡੀ ਉਹਨਾਂ ਨਾਲ ਅੱਜ ਵੀ ਸਾਂਝ ਹੈਗੀ। ਮਗਰ ਇਹਦਾ ਮਤਲਬ ਨਹੀਂ ਕਿ ਸਾਡੀ ਪਾਰਟੀ ਰਾਜਨੀਤੀ ਵਿੱਚ ਚੱਲ ਰਹੀ ਹੈ। ਉਹਨਾਂ ਕੋਲੋਂ ਅਸੀਂ ਅਗਰ ਸਰਕਾਰ ਕੋਲੋਂ ਮੈਂ ਕੰਮ ਕਰਾਣੇ ਨੇ ਤਾਂ ਮੈਂ ਕਿਉਂ ਨਹੀਂ ਉਹਦੇ ਕੋਲ ਜਾਵਾਂਗਾ। ਅੱਜ ਸਰਦਾਰ ਜਰਨੈਲ ਸਿੰਘ ਐਮਐਲਏ ਬੈਠੇ ਹੈ ਆਮ ਆਦਮੀ ਪਾਰਟੀ ਦੇ, ਔਰ ਮੈਨੂੰ ਆਪਣੇ ਹਸਪੀਟਲ ਲਈ ਅਗਰ ਸਰਕਾਰ ਦੀ ਦਿੱਲੀ ਸਰਕਾਰ ਦੀ ਲੋੜ ਹੈ ਤਾਂ ਮੈਂ ਉਹਨਾਂ ਨੂੰ ਕਿਉਂ ਨਹੀਂ ਅਪਰੋਚ ਕਰ ਸਕਦਾ ਜੀ। ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਾਂ। ਮੈਂ ਆਪਣੇ ਸਿੱਖ ਕਮਿਊਨਿਟੀ ਲਈ ਕਿਸੇ ਐਮਐਲਏ ਐਮਪੀ ਜਾਂ ਕਿਸੇ ਹੋਰ ਵਰਕਰ ਨੂੰ ਕਿਉਂ ਨਹੀਂ ਅਪਰੋਚ ਕਰ ਸਕਦਾ ਕਿ ਵੀ ਸਿੱਖਾਂ ਦੇ ਇਸ਼ੂਜ਼ ਹੈਗੇ ਨੇ। ਅੱਜ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ 'ਚ ਗਏ ਨੇ, ਸਾਬਕਾ ਪ੍ਰਧਾਨ ਰਹੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਕੋਲ ਵੀ ਇਹੋ ਜਿਹੇ ਕਈ ਪੁਆਇੰਟਸ ਹੈਗੇ ਨੇ ਜਿਹੜੇ ਉਹਨਾਂ ਨੂੰ ਪਤਾ ਕਿ ਜਿਹੜੀ ਸਾਡੇ ਲੋੜ ਹੈਗੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨਾਂ ਦੇ ਪੁਆਇੰਟਸ ਨਾਲ ਅਸੀਂ ਡਿਸਕਸ ਕਰਕੇ ਅਸੀਂ ਕਿਉਂ ਨਹੀਂ ਵੱਡੀ ਲੋਕਾਂ ਨਾਲ ਮਿਲ ਸਕਦੇ। ਜਿਹੜੀ ਗੱਲ ਤੁਸੀਂ ਸ਼ੁਰੂਆਤ ਕੀਤੀ ਪ੍ਰਧਾਨ ਮੰਤਰੀ ਨੂੰ ਮਿਲਣ ਦੀ, ਅਸੀਂ ਕੱਲ੍ਹ ਜਾ ਕੇ ਜੋ ਇਸ਼ੂਜ਼ ਚੁੱਕੇ ਨੇ, ਮੈਂ ਸਮਝਦਾ ਕਿ ਅੱਜ ਤੱਕ ਕਿਸੇ ਨੇ ਇਹੋ ਜਿਹੇ ਇਸ਼ੂਜ਼ ਨਹੀਂ ਚੁੱਕੇ। ਇਕੱਲੀ ਸਿਰਫ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ, ਪੂਰੀ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ 'ਚੋਂ, ਕਲਕੱਤੇ ਤੋਂ, ਮਹਾਰਾਸ਼ਟਰ ਤੋਂ, ਪੰਜਾਬ ਤੋਂ, ਚੰਡੀਗੜ੍ਹ ਤੋਂ ਔਰ ਮੱਧ ਪ੍ਰਦੇਸ਼ ਤੋਂ, ਇੱਥੋਂ ਲੋਕ ਆਏ ਸੀ ਜਿਹੜੇ ਇੰਟੈਲੈਕਚੁਅਲਸ ਨੇ, ਜਿਨ੍ਹਾਂ ਨੂੰ ਗ੍ਰਾਸ ਰੂਟ ਪ੍ਰੋਬਲਮਸ ਪਤਾ ਹੈ,
ਜਿਹੜੀਆਂ ਸਿੱਖੀ ਦੇ ਉੱਤੇ ਆ ਰਹੀਆਂ ਨੇ, ਔਰ ਉਸ ਚੈਲੰਜਸ ਨੂੰ ਜੋ ਅਸੀਂ ਰੋਜ਼ ਮੀਟ ਕਰ ਰਹੇ ਹਾਂ ਪ੍ਰਧਾਨ ਮੰਤਰੀ ਨਾਲ ਡਿਸਕਸ ਕੀਤੇ ਗਏ ਨੇ, ਔਰ ਕਈ ਜਗ੍ਹਾ ਦੇ ਉੱਤੇ ਸਾਨੂੰ ਸਮਝ ਆਇਆ ਕਿ ਸਾਡੀ ਗੱਲ ਪੂਰੀ ਵੀ ਹੋਏਗੀ, ਔਰ ਕਈ ਜਗ੍ਹਾ ਦੇ ਉੱਤੇ ਪ੍ਰਧਾਨ ਮੰਤਰੀ ਨੇ ਸਾਨੂੰ ਦੱਸਿਆ ਕਿ ਇਸ ਗੱਲ ਦੇ ਨਾਲ ਖਾਲੀ ਕਮਿਊਨਿਟੀ ਨੂੰ ਨਾ ਜੋੜੋ, ਦੇਸ਼ ਨੂੰ ਅੱਗੇ ਵਧਾਉਣਾ ਤੇ ਸਾਨੂੰ ਕਈ ਚੀਜ਼ਾਂ ਦੇ ਉੱਤੇ ਕੰਪਰੋਮਾਈਜ਼ ਕਰਨਾ ਪਏਗਾ। ਤਾਂ ਸਾਡੇ ਮਨਾਂ 'ਚ ਵੀ ਇਹ ਕਲੈਰਿਟੀ ਆਈ ਹੈ। ਸੋ ਮੈਂ ਸਮਝਦਾ ਕਿ ਇਹ ਜਿਹੜਾ ਡਾਇਲੌਗ, ਜਿਹੜਾ ਵਾਰਤਾਲਾਪ ਦਾ ਸਿਲਸਿਲਾ ਹੈ, ਜਦ ਤੱਕ ਸਰਕਾਰੀ ਦਰਬਾਰੇ ਨਹੀਂ ਹੋਏਗਾ ਸ਼ਾਇਦ ਮੈਂ ਕੌਮ ਅੱਗੇ ਨਹੀਂ ਵੱਧ ਪਾਏਗੀ। ਕੱਲ ਦੀ ਮੀਟਿੰਗ ਨੂੰ ਤੁਸੀਂ ਨਾ ਸੀਕ੍ਰੀਟ ਕਿਉਂ ਰੱਖਿਆ? ਤੁਸੀਂ ਦੱਸਿਆ ਕਿ ਤੁਸੀਂ ਕਲਕੱਤਾ ਔਰ ਹੋਰ ਸਟੇਟਾਂ ਦੇ ਸਿੱਖਾਂ ਨੂੰ ਵੀ ਨਾਲ ਬੁਲਾਇਆ, ਜਿਹੜਾ ਬੁੱਧੀਜੀਵੀ ਲੈਂਗੁਏਜ ਵਰਤੀ ਗਈ ਹੈਗੀ ਹੈ। ਤੁਸੀਂ ਇਸ ਪੂਰੀ ਮੀਟਿੰਗ ਨੂੰ ਸੀਕ੍ਰੀਟ ਕਿਉਂ ਰੱਖਿਆ? ਅਗਰ ਤੁਸੀਂ ਪ੍ਰਧਾਨ ਮੰਤਰੀ ਦੇ ਕੋਲ ਜਾ ਰਹੇ ਸੀ ਤਾਂ ਤੁਸੀਂ ਪਬਲਿਕਲੀ ਦੱਸ ਸਕਦੇ ਹੈਗੇ ਸੀ ਕਿ ਵੀ ਇਹ ਸਾਰੇ ਮਸਲਿਆਂ ਦੇ ਉੱਤੇ ਅਸੀਂ ਪੰਥਕ ਡਿਸਕਸ਼ਨ ਕਰਕੇ ਜਾਵਾਂਗੇ। ਇੱਕਦਮ ਪਿਕਚਰਸ ਆਉਂਦੀਆਂ ਨੇ, ਪਤਾ ਲੱਗਦਾ ਹੈ ਕਿ ਹਰਮੀਤ ਸਿੰਘ ਕਾਲਕਾ, ਮਨਜਿੰਦਰ ਸਿੰਘ ਸਿਰਸਾ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਉਂਦੇ ਨੇ। ਇਹ ਸੀਕ੍ਰੀਟ ਕਿਉਂ ਰੱਖੀ ਗਈ? ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨੀ ਕੋਈ ਸੀਕ੍ਰੇਸੀ ਹੋ ਹੀ ਨਹੀਂ ਸਕਦੀ। ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਕਿ ਉਸ ਤੋਂ ਪਹਿਲੇ ਨਹੀਂ ਪਤਾ ਲੱਗਿਆ ਨਾ, ਮੀਟਿੰਗ ਤੋਂ ਬਾਅਦ ਪਤਾ ਲੱਗਿਆ। ਬੇਸਿਕਲੀ ਇਹ ਮੇਰਾ ਏਜੰਡਾ ਨਹੀਂ ਹੈ, ਮੇਰੀ ਮੀਟਿੰਗ ਨਹੀਂ ਸੀ। ਜਿਸ ਤਰੀਕੇ ਦੇ ਨਾਲ ਦੇਸ਼ ਦੇ ਵੱਖ-ਵੱਖ ਇੰਟੈਲੈਕਚੁਅਲਸ ਨੂੰ ਬੁਲਾਇਆ ਗਿਆ ਬਤੌਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਮੈਨੂੰ ਉੱਥੇ ਸੱਦਾ ਆਇਆ ਕਿ ਬਈ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਅਸੀਂ ਸਾਰੇ ਮਿਲਣ ਜਾ ਰਹੇ ਹਾਂ, ਔਰ ਅਸੀਂ ਇਹ ਜਿਹੜਾ ਸਾਨੂੰ ਇਹ ਪ੍ਰੋਗਰਾਮ ਹੈ ਬਿਲਕੁਲ ਠੀਕ ਸਮਝ ਆਇਆ ਕਿ ਮੈਂ ਅੱਜ ਤੋਂ, ਜਦ ਅਸੀਂ ਪਿਛਲੀ ਵਾਰ ਮੁਲਾਕਾਤ ਕੀਤੀ ਸੀ, ਅਸੀਂ ਆਪਣੀ ਡਿਮਾਂਡ ਰੱਖੀ ਸੀ ਯੂਨੀਵਰਸਿਟੀ ਦੇ ਬਾਰੇ ਔਰ ਮੈਡੀਕਲ ਕਾਲਜ ਦੇ ਬਾਰੇ। ਉਹੀ ਡਿਮਾਂਡ ਜਿਹੜੀ ਹੈ ਕੱਲ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਵੀ ਗੱਲ ਕੀਤੀ, ਜਿਹਨੂੰ ਅਸੀਂ ਮੰਤਰੀ ਨੂੰ ਵੀ ਲਿਖਿਆ। ਜਦ ਸਾਂਝੇ ਤੌਰ ਦੇ ਉੱਤੇ ਵੀ ਗੱਲ ਆਈ ਕਿ ਸਿੱਖਾਂ ਦੀ ਅਲੱਗ ਯੂਨੀਵਰਸਿਟੀ ਹੁੰਦੀ, ਅਸੀਂ ਉਹਨਾਂ ਨੂੰ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਲਰੇਡੀ ਇਹ ਮੰਗ ਕੀਤੀ ਹੋਈ ਹੈ, ਔਰ ਇਹ ਮੰਗ ਪੂਰੇ ਦੇਸ਼, ਇੱਥੋਂ ਪਤਾ ਚੱਲਦਾ ਹੈ ਕਿ ਪੂਰੇ ਦੇਸ਼ ਦੇ ਸਿੱਖਾਂ ਦੀ ਇੱਕ ਮੰਗ ਹੈ ਕਿ ਸਿੱਖਾਂ ਦੀ ਅਲੱਗ ਯੂਨੀਵਰਸਿਟੀ ਬਣੇ। ਸੋ ਇਹੋ ਜਿਹੇ ਪੁਆਇੰਟਸ ਨੂੰ ਅਗਰ ਲਿਜਾਣ ਵਸੇ ਮੈਂ ਪ੍ਰਧਾਨ ਮੰਤਰੀ ਕੋਲ, ਸੀਕ੍ਰੇਸੀ ਦੀ ਗੱਲ ਮੈਨੂੰ ਨਹੀਂ ਸਮਝ ਆਉਂਦੀ ਕਿ ਇੰਨਾ ਵੱਡੇ ਸਿਕਿਉਰਿਟੀ ਸਿਸਟਮ ਵਿੱਚੋਂ ਨਿਕਲ ਕੇ ਜਾਣਾ, ਗੱਲ ਕਿਧਰੇ ਲੁਕ ਸਕਦੀ ਹੈ। ਸ਼ਾਇਦ ਤੁਹਾਨੂੰ ਕਿਧਰੇ ਮਿਸਗਾਈਡਡ ਹੋ ਕਿ ਇਹ ਸੀਕ੍ਰੇਸੀ ਰੱਖੀ ਗਈ, ਬਟ ਐਜ਼ ਐਨ ਇਨਵਾਈਟੀ ਮੇਰਾ ਫਰਜ਼ ਨਹੀਂ ਬਣਦਾ ਕਿ ਮੈਂ ਪ੍ਰੈਸ ਨੂੰ ਉੱਥੇ ਇਨਵਾਈਟ ਕਰਾਂ। ਕਿਹੜੇ ਮਸਲੇ ਵਿਚਾਰੇ ਗਏ? ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਤੁਸੀਂ ਕੀ ਗੱਲਬਾਤ ਕੀਤੀ ਨਰਿੰਦਰ ਮੋਦੀ ਦੇ ਨਾਲ? ਦੇਖੋ, ਜਿਹੜੀ ਗੱਲ ਮੈਂ ਤੁਹਾਨੂੰ ਕੀਤੀ ਹੈ ਸਿੱਖ ਯੂਨੀਵਰਸਿਟੀ ਦੀ ਗੱਲ ਅਸੀਂ ਪਹਿਲੇ ਵੀ ਕੀਤੀ ਸੀ, ਅਸੀਂ ਦੁਬਾਰਾ ਉਹਨਾਂ ਨੂੰ ਬੋਲੀ। ਸਿੱਖਾਂ ਦੇ ਜਿਹੜੀਆਂ ਪੰਜਾਬੀ ਲੈਂਗੁਏਜਸ ਨੂੰ ਲੈ ਕੇ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਸਾਡੇ ਨਾਲ, ਮੈਨੂੰ ਨਾਮ ਨਹੀਂ ਯਾਦ ਉਹਨਾਂ ਦਾ, ਲੇਡੀ ਹੈਗੇ ਹੈ, ਬਹੁਤ ਵੱਡੇ ਸਾਹਿਤਕਾਰ ਹੈਗੇ ਨੇ ਔਰ ਉਹਨਾਂ ਨੇ ਸਾਹਿਤ ਦੇ ਉੱਤੇ ਬੜਾ ਕੰਮ ਕੀਤਾ, ਮੇਰਾ ਨਾਮ ਸਲਿਪ ਕਰ ਰਿਹਾ। ਉਹਨਾਂ ਨੇ ਬੜਾ ਵਧੀਆ ਪੁਆਇੰਟ ਰੱਖਿਆ ਕਿ ਮੋਦੀ ਜੀ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਜੀ ਜੋ ਪੰਜਾਬੀ ਦਰਪਣ ਪ੍ਰੋਗਰਾਮ ਆਉਂਦਾ ਹੁੰਦਾ ਸੀ ਦੂਰਦਰਸ਼ਨ ਦੇ ਉੱਤੇ, ਉਹ ਬੰਦ ਹੋ ਗਿਆ, ਤੇ ਜਿਹੜੇ ਲੋਕਾਂ ਦੀ ਗੱਲ ਤੁਸੀਂ ਟੀਵੀ ਤੇ ਜਾ ਕੇ ਮਨ ਕੀ ਬਾਤ ਕਹਿ ਦਿੰਦੇ ਹੋ, ਸਾਡੇ ਮਨ ਦੀ ਬਾਤ ਤੇ ਪੁੱਜ ਗਈ। ਸੋ ਜਿਸ ਤਰੀਕੇ ਨਾਲ ਉਹਨਾਂ ਨੇ ਰਿਪਰੈਜ਼ੈਂਟ ਕੀਤੀ ਗੱਲ ਨੂੰ, ਉਹਨਾਂ ਦੇ ਪ੍ਰਧਾਨ ਮੰਤਰੀ ਦੇ ਬਿਲਕੁਲ ਦਿਲ ਨੂੰ ਛੂਤੀ, ਔਰ ਉਹਨੇ ਉਸੇ ਵਕਤ ਕਿਹਾ ਕਿ ਇਹ ਕੰਮ ਨਹੀਂ ਹੋਏਗਾ। ਅਗਰ ਇਹੋ ਜਿਹੀ ਗੱਲ ਹੋਈ ਹੈ ਤਾਂ ਮੈਂ ਜ਼ਰੂਰ ਚੈੱਕ ਕਰਕੇ ਇਹਨੂੰ ਠੀਕ ਕਰਾਵਾਂਗੇ। ਆਰਮੀ ਦੇ ਵਿੱਚ ਰਿਕਰੂਟਮੈਂਟਸ ਜਿਹੜੀ ਸਿੱਖਾਂ ਦੀ ਹੋ ਰਹੀ ਹੈ, ਉਹਦੇ ਬਾਰੇ ਗੱਲ ਕੀਤੀ ਗਈ ਕਿ ਬਈ ਜਿਹੜੇ ਆਰਮੀ ਦੇ ਵਿੱਚ ਇੱਕ ਲਿੰਕ ਕਰਤਾ ਗਿਆ ਪੋਪੂਲੇਸ਼ਨ ਦੇ ਨਾਲ ਇਸ ਸਿਸਟਮ ਨੂੰ, ਔਰ ਸਿੱਖਾਂ ਦੀ ਉਹਦੇ ਵਿੱਚ ਰਿਕਰੂਟਮੈਂਟ ਘੱਟ ਹੋ ਰਹੀ ਹੈ। ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਸਾਨੂੰ ਸਪੈਸੀਫਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਬਈ ਦੇਸ਼ ਦੇ ਹਰ ਪ੍ਰਾਂਤ 'ਚੋਂ ਬੰਦਾ ਫੌਜ ਦੇ ਵਿੱਚ ਹੋਣਾ ਚਾਹੀਦਾ, ਔਰ ਅੱਜ ਜ਼ਮਾਨਾ ਦੂਜਾ ਹੈ। ਇਹ ਗੱਲਾਂ ਜਿਹੜੀ ਡਾਇਲੌਗਸ ਨੇ, ਜਿਹੜੀਆਂ ਸਾਡੀਆਂ ਗੱਲਾਂ ਵੀ ਉਹਨਾਂ ਤੱਕ ਗਈਆਂ, ਉਹਨਾਂ ਦੀਆਂ ਵੀ ਸਾਡੇ ਤੱਕ ਆਈਆਂ, ਉਹਦੇ ਵਿੱਚੋਂ ਮੈਂ ਸਮਝਦਾ ਕਿ ਕੁਝ ਅੱਛਾ ਜਸਟ ਨਿਕਲ ਕੇ ਆਏਗਾ। ਪੰਜਾਬ ਦੇ ਉੱਤੇ ਜਿਹੜੇ ਡਰੱਗਸ ਮਾਮਲੇ ਦੇ ਉੱਤੇ ਉੱਥੇ ਦੇ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਨੇ ਗੱਲ ਕੀਤੀ। ਹੋਰ ਜਿਹੜੇ ਪੰਜਾਬ ਦੀ ਯੂਨੀਵਰਸਿਟੀਜ਼ ਨੂੰ ਲੈ ਕੇ ਜਿਹੜੀਆਂ ਪ੍ਰੋਬਲਮਸ ਚੱਲ ਰਹੀਆਂ ਨੇ, ਕੋਟੇ ਦੀਆਂ ਜਿਹੜੀਆਂ ਪ੍ਰੋਬਲਮ ਚੱਲ ਰਹੀ ਹੈ, ਪੰਜਾਬ ਦੇ ਵਿੱਚ ਜਿਹੜੀ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ 4 ਉਹ ਨਿਕਲਦੀਆਂ ਨੇ ਚੇਅਰ ਬੰਦੀਆਂ ਨੇ, ਮੈਨੂੰ ਉਹਦੇ ਬਾਰੇ ਪੂਰਾ ਐਗਜ਼ੈਕਟ ਵਰਡ ਨਹੀਂ ਯਾਦ ਆ ਰਿਹਾ, ਉਹਦੇ ਉੱਤੇ ਸਿੱਖ ਰਿਪਰੈਜ਼ੈਂਟੇਟਿਵ ਐਜ਼ ਅ ਚੇਅਰਮੈਨ ਹੋਣਾ ਚਾਹੀਦਾ। ਇਹੋ ਜਿਹੀਆਂ ਗੱਲਾਂ ਸਾਡੇ ਜਿਹੜਾ ਬੈਂਕ ਹੈ ਪੰਜਾਬ ਬੈਂਕ, ਜਿਸ ਵਕਤ ਸਮਝੌਤਾ ਹੋਇਆ ਸੀ ਜਦ ਨੈਸ਼ਨਲਾਈਜ਼ ਬੈਂਕ ਹੋਇਆ ਸੀ, ਉਹਦੇ ਵਿੱਚ ਚੇਅਰਮੈਨ ਸਿੱਖ ਲਗਾਉਣ ਦੀ ਗੱਲ ਕੀਤੀ ਗਈ ਸੀ, ਜਿਹੜਾ ਪਿਛਲੇ ਸਮੇਂ ਤੋਂ ਨਹੀਂ ਹੋ ਰਿਹਾ। ਸੋ ਇਹੋ ਜਿਹੀਆਂ ਗੱਲਾਂ ਜਿੱਥੇ ਸਿੱਖ ਰਿਪਰੈਜ਼ੈਂਟੇਸ਼ਨ ਲੋਕਾਂ ਦੇ ਵਿੱਚ ਆਏ, ਤਾਂ ਕਿ ਜਿਹੜਾ ਸਿੱਖ ਹੈ ਉਹ ਬੈਠਾ ਕਿਸੇ ਵੀ ਕੁਰਸੀ ਤੇ ਬੈਠਾ ਉਹ ਆਪਣੀ ਕਮਿਊਨਿਟੀ ਦੀ ਗੱਲ ਕਰ ਸਕੇ। ਇਹੋ ਜਿਹੇ ਪੁਆਇੰਟਸ ਅਸੀਂ ਉਹਨਾਂ ਦੇ ਅੱਗੇ ਰੱਖੇ। ਸਾਡੇ ਕੁਝ ਇਤਿਹਾਸਿਕ ਗੁਰਦੁਆਰਿਆਂ ਦਾ ਮਸਲਾ ਹੈਗਾ, ਗੁਰਦੁਆਰਾ ਡੋਂਗਮਾ ਸਾਹਿਬ ਦਾ ਕੇਸ ਚੱਲ ਰਿਹਾ ਹੈਗਾ। ਅਗਰ ਅਸੀਂ ਹਰਿਦੁਆਰ ਦੀ ਗੱਲ ਕਰਦੇ ਹੈਗੇ, ਉਸ ਗੁਰਦੁਆਰਿਆਂ ਦੀ ਵੀ ਮਸਲਾ ਕੀ, ਉਸ ਗੁਰਦੁਆਰਿਆਂ ਬਾਰੇ ਵੀ ਕੋਈ ਡਿਸਕਸ਼ਨ ਹੋਈ ਹੈ ਕਿ ਸਾਡੇ ਗੁਰੂ ਘਰ ਸਾਨੂੰ ਵਾਪਸ ਦਿੱਤੇ ਜਾਣ? ਦੇਖੋ, ਇਹ ਗੱਲਾਂ ਪਹਿਲੇ ਇਹਨਾਂ ਨਾਲ ਨਹੀਂ ਹੋਈਆਂ, ਇਹ ਗੱਲਾਂ ਗ੍ਰਹਿ ਮੰਤਰੀ ਨਾਲ ਪਹਿਲੇ ਹੋ ਚੁੱਕੀਆਂ ਨੇ, ਉਹਦੇ ਉੱਤੇ ਵਰਕਿੰਗ ਵੀ ਚੱਲ ਰਹੀ ਹੈ, ਔਰ ਜਿੱਥੇ ਕੋਰਟ ਦੀ ਲਿਟੀਗੇਸ਼ਨ ਹੈ। ਹਾਂ, ਇਸ ਗੱਲ ਤੋਂ ਮੈਨੂੰ ਯਾਦ ਆਇਆ ਕਿ ਅਸੀਂ ਉੱਥੇ ਜਿਹੜੀ ਜਗਨਨਾਥਪੁਰੀ ਹੈ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਥਾਨ ਹੈ, ਜਿੱਥੇ ਆਰਤੀ ਦਾ ਉਚਾਰਨ ਕੀਤਾ ਗਿਆ ਸੀ, ਉਹਦੇ ਬਾਰੇ ਅਸੀਂ ਉਸ ਜਗ੍ਹਾ ਨੂੰ ਵਾਪਸ ਰਿਸਟੋਰ ਕਰਾਉਣ ਵਾਸਤੇ ਮੰਗ ਕੀਤੀ ਹੈ ਕੱਲ। ਔਰ ਜਿਹੜੀ ਗਿਆਨ ਗੋਦਰੀ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਹਰਿਦੁਆਰ ਦੀ, ਉਸ ਗੱਲ ਦੇ ਉੱਤੇ ਵੀ ਜ਼ਰੂਰ ਗੱਲ ਹੋਈ ਹੈ, ਮਗਰ ਉਹਦੇ ਉੱਤੇ ਕਿਉਂਕਿ ਗਿਆਨ ਗੋਦਰੀ ਦਾ ਟੌਪਿਕ ਘੱਟ ਹੋਇਆ,
ਮਗਰ ਜਗਨਨਾਥਪੁਰੀ ਦਾ ਜ਼ਿਆਦਾ ਹੋਇਆ। ਸੋ ਇਹ ਪੁਆਇੰਟਸ ਜਦ ਉਹਨਾਂ ਦੇ ਮਾਈਂਡ 'ਚ ਪਾਤੇ ਜਾਂਦੇ ਨੇ, ਜਦ ਉਹਨਾਂ ਕੋਲੋਂ ਲਿਖਤ ਰੂਪ ਵਿੱਚ ਸਾਹਮਣੇ ਆ ਜਾਂਦੇ ਨੇ, ਸੋ ਉਹਨਾਂ ਦੀ ਜਿਹੜੀ ਬੋਰਡ ਹੈ, ਜਿਹੜਾ ਉਹਨਾਂ ਦਾ ਪਾਰਲੀਮੈਂਟਰੀ ਸਿਸਟਮ ਹੈ, ਉਹਦੇ ਵਿੱਚ ਜਿਸ ਵਕਤ ਟਰੈਵਲ ਕਰਨ ਲੱਗ ਪੈਂਦੀ ਹੈ, ਤਾਂ ਮੈਨੂੰ ਜ਼ਰੂਰ ਸਾਨੂੰ ਉਮੀਦ ਹੈ ਕਿ ਅੱਜ ਨਹੀਂ ਤੇ ਕੱਲ੍ਹ ਉਹਦੇ ਫੈਸਲੇ ਜ਼ਰੂਰ ਹੋਣਗੇ। ਇੱਕ ਚੀਜ਼ ਬੜਾ ਵੱਡਾ ਸਵਾਲ ਜਿਹੜਾ ਆਂਦਾ ਹੈਗਾ, ਮਨਜਿੰਦਰ ਸਿੰਘ ਸਿਰਸਾ ਬੀਜੇਪੀ 'ਚ ਆਫੀਸ਼ੀਅਲ ਜਾ ਚੁੱਕੇ ਨੇ, ਮਗਰ ਉਹਨਾਂ ਦਾ ਟੈਗ ਲੱਗਦਾ ਰਿਹਾ ਪਹਿਲੇ ਵੀ, ਜਿਸ ਵੇਲੇ ਦਿੱਲੀ ਕਮੇਟੀ ਦੇ ਪ੍ਰਧਾਨ ਸਨ, ਕਿ ਉਹ RSS ਦੇ ਨੇ ਜੀ, ਬੀਜੇਪੀ ਦੀ। ਤੇ ਤੁਹਾਡੀ ਪਾਰਟੀ ਜਿਹੜੀ ਤੁਸੀਂ ਨਵੀਂ ਬਣਾਈ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ, ਉਹਦੇ ਉੱਤੇ ਵੀ ਟੈਗ ਲੱਗ ਰਹੇ ਨੇ ਜੀ, ਬੀਜੇਪੀ ਦੀ ਬੀ ਟੀਮ ਹੈ। ਉਹਦੇ ਉੱਤੇ ਤੁਹਾਡਾ ਕੀ ਕਹਿਣਾ? ਦੇਖੋ, ਟੈਗ ਜੋ ਮਰਜ਼ੀ ਲਗਾਉਂਦੇ ਰਹਿਣ, ਮੈਂ ਤੁਹਾਨੂੰ ਕੀ ਗੱਲ ਕਰ ਰਿਹਾ, ਨਾ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਕੰਸਰਨਡ ਹੈ, ਨਾ ਸਾਡੀ ਪਾਰਟੀ ਆਮ ਆਦਮੀ ਪਾਰਟੀ ਨਾਲ, ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ। ਕਿਸੇ ਵੀ ਪਾਰਟੀ ਦੇ ਨਾਲ ਸਾਡਾ ਟੈਗ ਨਹੀਂ ਲੱਗ ਸਕਦਾ, ਜੋ ਮਰਜ਼ੀ ਕੋਈ ਕਹਿੰਦਾ ਰਹੇ। ਅਸੀਂ ਦਿੱਲੀ ਦੇ ਸਿੱਖਾਂ ਦੀ ਟੈਗਡ ਪਾਰਟੀ ਹਾਂ, ਔਰ ਦਿੱਲੀ ਦੇ ਸਿੱਖਾਂ ਦੀ ਗੱਲ ਕਰਨ ਵਾਲੀ ਗੱਲ ਹੈ। ਤੁਸੀਂ ਗੱਲ ਮਨਜਿੰਦਰ ਸਿੰਘ ਸਿਰਸਾ ਅਗਰ ਕਿਸੇ ਪਾਰਟੀ 'ਚ ਗਏ ਨੇ, ਉਹਨਾਂ ਨੂੰ ਮੁਬਾਰਕ ਹੋਏ। ਅੱਜ ਮਨਜਿੰਦਰ ਸਿੰਘ ਸਿਰਸਾ ਨੇ ਅਗਰ ਸਾਡੀਆਂ ਮੀਟਿੰਗ ਕਾਲ ਕਰਵਾ ਕੇ ਸਾਡੇ ਵਾਸਤੇ ਸਹਾਇਕ ਬਣੇ ਨੇ ਕਿ ਸਾਡੀ ਗੱਲ ਪ੍ਰਧਾਨ ਮੰਤਰੀ ਤੱਕ ਪਹੁੰਚਣ ਵਾਸਤੇ, ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਵਾਂ, ਓਪਨਲੀ ਕਰਦਾ ਵਾਂ। ਕੱਲ ਮੈਂ ਤੁਹਾਨੂੰ ਹੁਣੇ ਗੱਲ ਕੀਤੀ ਹੈ, ਸਰਦਾਰ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਨੇ, ਭਾਵੇਂ ਪੰਜਾਬ 'ਚ ਉਹਨਾਂ ਦੀ ਸਰਕਾਰ ਸਾਡੇ ਅਕਾਲੀ ਦਲ ਦੇ ਖਿਲਾਫ ਜਾ ਕੇ ਲੜ ਕੇ ਜਿੱਤ ਕੇ ਆਈ ਹੈ, ਮਗਰ ਮੈਨੂੰ ਜਿਸ ਵਕਤ ਸਤਿੰਦਰ ਜੈਨ ਕੋਲੋਂ ਟਾਈਮ ਲੈਣ ਵਾਸਤੇ ਹਮੇਸ਼ਾ ਸਰਦਾਰ ਜਰਨੈਲ ਸਿੰਘ ਨੇ ਲੈ ਕੇ ਦਿੱਤਾ ਕਿ ਜਿਹੜਾ ਹਸਪੀਟਲ ਦੇ ਸਾਡੀ ਪਰਮਿਸ਼ਨਸ ਨੇ ਉਹ ਸਾਨੂੰ ਉੱਥੋਂ ਮਿਲਣੀਆਂ ਨੇ ਹੈਲਥ ਮਿਨਿਸਟਰੀ ਤੋਂ। ਕਿਆ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਹੋ ਗਿਆ? ਸੋ ਮੈਨੂੰ ਸਮਝ ਨਹੀਂ ਆਉਂਦਾ, ਕਿਤੇ ਨਾ ਕਿਤੇ ਜਿੱਥੇ ਸਰਕਾਰਾਂ ਹੋਣਗੀਆਂ, ਅਸੀਂ ਸਰਕਾਰਾਂ ਨੂੰ ਜ਼ਰੂਰ ਜਾ ਕੇ ਮਿਲਦੇ ਹਾਂ, ਚਾਹੇ ਉਹ ਕੇਂਦਰ ਦੀ ਸਰਕਾਰ ਹੋ, ਸੂਬੇ ਦੀ ਸਰਕਾਰ ਹੋਵੇ। ਕੱਲ ਕਾਂਗਰਸ ਦੀ ਸਰਕਾਰ ਸੀ, ਉੱਥੇ ਜੇਕਰ ਉਹਨਾਂ ਕੋਲ ਕੰਮ ਲੈਣ ਜਾਣ ਪਏਗਾ ਤੇ ਮੈਂ ਕਾਂਗਰਸੀ ਹੋ ਗਿਆ। ਸਾਰੀ ਉਮਰ 1984 ਦੀ ਅਸੀਂ ਲੜਾਈ ਲੜਦੇ ਆਏ, ਅਸੀਂ ਕਾਂਗਰਸੀ ਹੋ ਸਕਦੇ ਹਾਂ, ਮਗਰ ਦੇਸ਼ ਦੀ ਹਕੂਮਤ ਕੋਲੋਂ ਕੰਮ ਲੈਣਾ ਇੱਕ ਕਮੇਟੀ ਹੈ। ਕਮੇਟੀਆਂ ਸਰਕਾਰਾਂ ਦੇ ਨਾਲ ਟਕਰਾਵ 'ਚ ਨਹੀਂ ਲੜ ਸਕਦੀਆਂ, ਉਹਨਾਂ ਦੇ ਨਾਲ ਡਾਇਲੌਗਸ ਨਾਲ ਉਹਨਾਂ ਕੋਲ ਆਪਣੀ ਮੰਗਾਂ ਪੂਰੀਆਂ ਕਰਾ ਕੇ ਕਰ ਸਕਦੀਆਂ, ਔਰ ਮੈਂ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾ ਰਿਹਾ। ਇੱਕ ਸਵਾਲ ਹੋਰ, ਮਨਜੀਤ ਸਿੰਘ ਜੀ ਕੇ ਧਾਰਮਿਕ ਪਲੇਟਫਾਰਮ ਬਣਾਉਣ ਦੀ ਗੱਲ ਕਰ ਰਹੇ ਹੈਗੇ ਨੇ ਕਿ ਇੱਕ ਕਨਵੈਨਸ਼ਨ ਦੇ ਤੌਰ ਦੇ ਉੱਤੇ ਸਾਰੀਆਂ ਧਾਰਮਿਕ ਧਿਰਾਂ ਨੂੰ ਇੱਕ ਜਗ੍ਹਾ ਇਕੱਠੇ ਹੋਣਾ ਚਾਹੀਦਾ ਤਾਂ ਕਿ ਸਰਕਾਰ ਦੇ ਨਾਲ ਜੰਗ ਲੜ ਕੇ ਸਰਕਾਰ ਦੇ ਕੋਲੋਂ ਆਪਣੀਆਂ ਸਾਰੀਆਂ ਧਾਰਮਿਕ ਮੰਗਾਂ ਮਨਵਾਉਣ ਦੇ ਲਈ ਇੱਕ ਯੂਨਿਟੀ ਹੋਣੀ ਚਾਹੀਦੀ ਹੈ। ਬੇਸ਼ੱਕ ਤੁਸੀਂ ਕਿਸ ਪਾਰਟੀ 'ਚ ਹੋ, ਪਰਮਜੀਤ ਸਿੰਘ ਸਰਨਾ ਕਿਸ ਪਾਰਟੀ 'ਚ ਨੇ, ਜਾਂ ਕੋਈ ਵੀ ਕਿਸੇ ਪਾਰਟੀ ਦੇ ਅੰਦਰ ਹੈਗਾ, ਇੱਕ ਧਾਰਮਿਕ ਪਲੇਟਫਾਰਮ ਅਗਰ ਉਹ ਤੁਹਾਨੂੰ ਸੱਦਾ ਦਿੰਦੇ ਨੇ ਕਿ ਤੁਸੀਂ ਉਹਨਾਂ ਦੇ ਉਸ ਪਲੇਟਫਾਰਮ ਦੇ ਵਿੱਚ ਜੁਆਇਨ ਹੋਵੋਗੇ? ਦੇਖੋ, ਸਰਦਾਰ ਮਨਜੀਤ ਸਿੰਘ ਜੀ ਕੇ ਬਾਰੇ ਤੁਸੀਂ ਜਿਹੜੀ ਗੱਲਾਂ ਕਰ ਰਹੇ ਹੋ, ਉਹ ਇਹਦੇ ਇਲਾਵਾ ਹੋਰ ਕਰਨਗੇ ਕੀ? ਸੰਗਤ ਨੇ ਉਹਨਾਂ ਨੂੰ ਨਕਾਰਤਾ, ਕਮੇਟੀਆਂ ਨੇ ਉਹਨਾਂ ਨੂੰ ਕੱਢਤਾ, ਇਲਜ਼ਾਮ ਤੋਂ ਹਲੇ ਬਾਹਰ ਨਹੀਂ ਨਿਕਲ ਪਾ ਰਹੇ ਆਪਣੇ ਗੋਲਕ ਚੋਰੀ ਦੀਆਂ, ਤਾਂ ਉਹਨਾਂ ਦੇ ਨਾਲ ਕਿਸੇ ਕਿਸਮ ਦੀਆਂ ਸਾਂਝ ਪਾਣੀਆਂ। ਮੈਂ ਸਮਝਦਾ ਕਿ ਅਗਰ ਮੈਂ ਉਹਨਾਂ ਦੇ ਨਾਲ ਜਾਂ ਸਰਦਾਰ ਪਰਮਜੀਤ ਸਿੰਘ ਸਰਨਾ ਦੇ ਨਾਲ ਕਿਸੇ ਕਿਸਮ ਦੀ ਵੀ ਰਾਜਨੀਤਿਕ ਸਾਂਝ ਪਾਉਣ ਦੀ ਗੱਲ ਕਰਾਂ ਇੱਕ ਪਲੇਟਫਾਰਮ, ਤੇ ਮੈਨੂੰ ਦਿੱਲੀ ਦੀ ਸੰਗਤ ਮੈਨੂੰ ਜੁੱਤੇ ਮਾਰੇਗੀ ਕਿ ਤੂੰ ਉਹਨਾਂ ਬੰਦਿਆਂ ਦੇ ਨਾਲ ਜਾ ਕੇ ਖਲੋਤਾ ਜਿਨ੍ਹਾਂ ਦੇ ਖਿਲਾਫ ਦਿੱਲੀ ਦੇ ਵਿੱਚ ਮੁਕੱਦਮੇ ਚੱਲ ਰਹੇ ਨੇ, ਉਹਨਾਂ ਬੰਦਿਆਂ ਦੇ ਖਿਲਾਫ ਜਿਨ੍ਹਾਂ ਨੇ ਗੁਰੂ ਦੀ ਗੋਲਕਾ ਚੋਰੀ ਲੁੱਟਿਆ। ਤੁਸੀਂ ਇੱਕ ਬੰਦੇ ਦੀ ਮੈਂਟੈਲਿਟੀ ਦੇਖੋ ਕਿ ਅੱਜ ਤੋਂ ਕੁਝ ਦਿਨ ਪਹਿਲੇ ਇੱਕ ਵੀਡੀਓ ਕੱਢੀ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਮੇਰੇ ਬਾਰੇ, ਉਹ ਕਹਿ ਰਿਹਾ ਜੀ ਕਿ ਪਿਕਚਰ ਆਈ ਸੀ ਜੀ, 2 ਚੋਰ ਉਹਦੇ ਵਿੱਚ ਉਹ ਟਰਾਲੀ ਦੇ ਮੋਟਰਸਾਈਕਲ ਤੇ ਬੈਠ ਕੇ ਕੁੰਡੀ ਪਾ ਲੈਂਦੇ ਸੀ ਕਿਸੇ ਗੱਡੀ ਦੇ ਅੱਗੇ। ਮੈਂ ਸਮਝਦਾ ਕਿ ਇਸ ਉਮਰ ਦਾ ਬੰਦਾ ਜਿਹੜਾ ਪ੍ਰਧਾਨ ਰਿਹਾ ਹੋਇਆ 6 ਸਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਐਗਜ਼ਾਮਪਲ ਉਹ ਕੀ ਦੇ ਰਿਹਾ? ਮਤਲਬ ਉਹਨੂੰ ਕੋਈ ਹੋਰ ਪਿਕਚਰ ਤੱਕ ਦੀ ਸਮਝ ਨਹੀਂ ਆਈ, ਉਹ 2 ਚੋਰ ਦੀ ਉਹਨੂੰ ਪਿਕਚਰ, ਕਿਉਂਕਿ ਮੈਂਟੈਲਿਟੀ ਚੋਰੀ ਵਾਲੀ ਹੈ। ਜਿਸ ਤਰੀਕੇ ਦੇ ਨਾਲ ਆਪ ਗੁਰੂ ਦੀ ਗੋਲਕਾਂ 'ਚ ਖੁੰਡੀਆਂ ਪਾਉਂਦੇ ਰਹੇ ਨੇ, ਇਹਨਾਂ ਨੂੰ ਸੋਚ ਉਹ ਬਣ ਚੁੱਕੀ ਹੈ ਕਿ ਸਾਰੇ ਲੋਕ ਅਫਜ ਹੁੰਦੇ, ਲੋਕਾਂ ਦੇ ਉੱਤੇ ਗੁਰੂ ਮਹਾਰਾਜ ਦੀ ਆਸ਼ੀਰਵਾਦ ਹੁੰਦਾ, ਲੋਕ ਗੁਰੂ ਦੇ ਪੈਰ 'ਚ ਰਹਿਣ ਵਾਲੇ ਬੰਦੇ ਨੇ, ਅਸੀਂ ਸਾਡਾ ਪਰਿਵਾਰ ਹੈਗੇ, ਔਰ ਅਸੀਂ ਉਹਦੇ ਉੱਤੇ ਆਪਾਂ ਪੈਰਾ ਦੇ ਰਹੇ ਹਾਂ, ਨਾ ਕਿ ਤੁਹਾਡੇ ਵਰਗੇ ਇਹ ਸਰਦਾਰ ਅਵਤਾਰ ਸਿੰਘ ਹਿੱਤ ਵਰਗੇ ਨੂੰ ਅੱਜ ਨਾਲ ਲੈ ਕੇ ਚੱਲ ਰਹੇ। ਸਰਦਾਰ ਮਨਜੀਤ ਸਿੰਘ ਜੀ ਕੇ ਅਵਤਾਰ ਸਿੰਘ ਹਿੱਤ ਦੀ ਤਾਰੀਫਾਂ ਕਰਦੇ ਪਏ ਸੀ। ਮੈਂ ਤੁਹਾਨੂੰ ਵੀਡੀਓ ਦਿਖਾਉਂਦਾ, ਇੱਕ ਨਹੀਂ 100 ਵੀਡੀਓ ਸਰਦਾਰ ਪਰਮਜੀਤ ਸਿੰਘ ਸਰਨੇ ਦੀ ਮੈਂ ਦਿਖਾ ਸਕਦਾ, ਜਿਹਦੇ ਵਿੱਚ ਉਹਨਾਂ ਨੇ ਬੋਲਿਆ ਕਿ ਦਿੱਲੀ ਕਮੇਟੀ ਦੇ ਵਿੱਚ ਕਰਪਸ਼ਨ ਦੀ ਨੀਂਹ ਰੱਖਣ ਵਾਲਾ ਬੰਦਾ ਸਰਦਾਰ ਅਵਤਾਰ ਸਿੰਘ ਹਿੱਤ ਹੈ। ਸਰਦਾਰ ਅਵਤਾਰ ਸਿੰਘ ਹਿੱਤ ਤੋਂ ਕਰਪਸ਼ਨ ਪੈਦਾ ਹੋਈ। ਮਤਲਬ ਹੋਰ ਵੱਧ ਘੱਟ ਜੋ ਇਹ ਲੋਕ ਜਿਸ ਤਰੀਕੇ ਦੀ ਭਾਸ਼ਾ ਬੋਲਦੇ ਨੇ, ਇਹਨਾਂ ਨੇ ਕੀ ਨਹੀਂ ਬੋਲੀ। ਅੱਜ ਇਹਨਾਂ ਨੂੰ ਨਿੱਜੀ ਮੁਫਾਦ ਵਸੇ, ਅੱਜ ਇਹਨਾਂ ਨੂੰ ਇਕੱਠਾ ਹੋਣ ਦੀ ਗੱਲ ਨਜ਼ਰ ਆ ਰਹੀ ਹੈ। ਸੋ ਮੈਂ ਸੋਚ ਰਿਹਾ ਕਿ ਇਕੱਠਾ ਵੀ ਹੋ ਸਕਦੇ ਹੋ, ਕਰ ਲੈਣ, ਸੰਗਤ ਫਿਰ ਜਵਾਬ ਦੇ ਦੇਗੀ। ਕਿਹੜਾ ਟਾਈਮ ਲੰਬਾ ਰਹਿ ਗਿਆ, 4 ਸਾਲ ਬਾਅਦ ਫਿਰ ਇਲੈਕਸ਼ਨਾਂ 'ਚ ਜਾਣਾ, ਫਿਰ ਅਸੀਂ ਸੰਗਤ ਦੇ ਵਿੱਚ ਜਾਵਾਂਗੇ, ਔਰ ਸੰਗਤ ਮੈਨੂੰ ਲੱਗਦਾ ਹੈ ਫਿਰ ਅੱਛਾ ਫੈਸਲਾ ਦੇਗੀ ਜਿਹੜੀ ਗੁਰੂ ਘਰਾਂ ਵਾਸਤੇ ਅੱਛਾ ਹੋਏ। ਐਜੂਕੇਸ਼ਨ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਸਲੇ ਦੇ ਉੱਤੇ, ਕਿਉਂਕਿ ਸਰਕਾਰ ਨੇ ਕਹਿਤਾ ਹੈ ਕਿ 1 ਅਪ੍ਰੈਲ ਤੋਂ ਸਾਰੇ ਸਕੂਲ ਖੁੱਲਣ ਜਾ ਰਹੇ ਨੇ, ਕਾਲਜ ਖੁੱਲਣ ਜਾ ਰਹੇ ਨੇ, ਫੀਸਾਂ ਦਾ ਮਸਲਾ ਹਾਲੇ ਤੱਕ ਕੋਰਟ ਦੇ ਅੰਦਰ ਚੱਲ ਰਿਹਾ। ਐਜੂਕੇਸ਼ਨ ਦੇ ਮਸਲੇ ਦੇ ਉੱਤੇ ਹੁਣ ਤੁਹਾਡੀ ਕਮੇਟੀ ਮੈਜੋਰਟੀ 'ਚ ਹੈ, ਤੁਹਾਨੂੰ ਇਹ ਵੀ ਡਰ ਨਹੀਂ ਕਮੇਟੀ ਡਿੱਗ ਜਾਏਗੀ, ਮੈਂਬਰ ਚਲੇ ਜਾਣਗੇ, ਪੂਰੀ ਮੈਜੋਰਟੀ ਹੈ, ਸਰਕਾਰਾਂ ਦੇ ਨਾਲ ਤੁਸੀਂ ਹੁਣ ਮਿਲ ਰਹੇ ਹੋ। ਸਿੱਧਾ ਕਹੀਏ ਤਾਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਤਰ੍ਹਾਂ ਤੋਂ ਤੁਹਾਡੇ ਨਾਲ ਖੜੇ ਦਿਖ ਰਹੇ ਨੇ। ਆਪਣੀ ਕਮੇਟੀ ਨੂੰ ਵਰਤ ਕੇ ਕੌਮ ਦੇ ਲਈ ਕੀ ਪੋਜ਼ਿਟਿਵ ਕੰਮ ਆਉਣ ਵਾਲੇ ਦਿਨਾਂ 'ਚ ਸੰਗਤ ਨੂੰ ਦਿਖਾਈ ਦੇਣ? ਦੇਖੋ, ਮੈਂ ਸਮਝਦਾ ਕਿ ਤੁਸੀਂ 2-3 ਕੁਐਸਚਨ ਇਕੱਠੇ ਰਲਾਤੇ। ਪਹਿਲਾ ਕੁਐਸਚਨ ਤੁਸੀਂ ਜਿਹੜਾ ਸਕੂਲਾਂ ਦੇ ਬਾਰੇ ਗੱਲ ਕੀਤਾ, ਸਕੂਲਾਂ ਦੀ ਸੈਲਰੀਜ਼ ਦਾ ਜਿਹੜਾ ਇਸ਼ੂ ਸੀ, ਅਸੀਂ ਡੇਲੀ ਉਹਨੂੰ ਮੀਟ ਕਰ ਰਹੇ ਹਾਂ, ਔਰ ਅੱਜ
23 ਮਾਰਚ ਹੈ 24 ਮਾਰਚ ਪੂਰੇ ਫਰਵਰੀ ਤੱਕ ਦੀ ਫੀਸਾਂ ਹਰ ਸਕੂਲ ਦੀਆਂ ਸੈਲਰੀਆਂ ਜਾ ਚੁੱਕੀਆਂ ਨੇ। ਕੋਈ ਐਸਾ ਸਕੂਲ ਨਹੀਂ ਹੈ ਜਿਹਦੀ ਗਈ ਨਾ ਹੋਏ। ਔਰ ਅੱਜ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਸਕਦਾ ਕਿ ਸਵਾਏ 6th ਪੇ ਦੀ ਜਿਹੜੀ ਲਾਇਬਿਲਿਟੀਜ਼ ਨੇ ਜਾਂ ਜਿਹੜੀ ਲਾਇਬਿਲਿਟੀ ਉਸ ਸਮੇਂ ਤੇ ਖੜੀਆਂ ਸੀ, ਸਾਡੇ ਉੱਪਰ ਕੋਈ ਲਾਇਬਿਲਿਟੀ ਨਹੀਂ ਹੈਗੀ। ਅਸੀਂ ਇਸ ਨੂੰ ਮੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇੱਕ ਫਾਈਨੈਂਸ਼ੀਅਲ ਤੁਹਾਨੂੰ ਟੀਮ ਬਣਾਈ ਸੀ RS ਅਹੂਜਾ ਦੀ ਨਿਗਰਾਨੀ ਦੇ ਵਿੱਚ, ਔਰ ਸਾਨੂੰ ਪੂਰੀ ਉਮੀਦ ਹੈ ਜਿਸ ਤਰੀਕੇ ਦੇ ਨਾਲ ਉਹ ਕੰਮ ਕਰ ਰਹੇ ਨੇ ਦਿਨ ਰਾਤ ਇੱਕ ਕਰਕੇ, ਸਾਨੂੰ ਇੱਕ ਰੋਡ ਮੈਪ ਬਣਾ ਕੇ ਦੇਣਗੇ ਅਗਲੇ 2 ਮਹੀਨਿਆਂ ਦੇ ਵਿੱਚ, ਜਿਹੜਾ ਉਹਨਾਂ ਨੇ ਸਾਡੇ ਕੋਲ ਸਮਾਂ ਮੰਗਿਆ, ਜਿਹਦੇ ਕਰਕੇ ਅਸੀਂ ਸੰਗਤ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰਕੇ ਉਹਨਾਂ ਦਾ ਸਹਾਇਕ ਬਣ ਕੇ ਅਸੀਂ ਆਪਣੇ ਸਕੂਲਾਂ ਨੂੰ ਬਚਾਉਣ ਵਾਸਤੇ ਆਪਣੀ ਕਮਿਊਨਿਟੀ ਕੋਲੋਂ ਸਹਾਇਤਾ ਲੈ ਸਕਦੇ ਹਾਂ, ਨਾ ਕਿ ਸਰਕਾਰਾਂ ਕੋਲ ਪੈਕੇਜ ਮੰਗਾਂਗੇ। ਇਹ ਕੋਈ ਸਰਕਾਰ ਨਹੀਂ ਕਿ ਸਰਕਾਰ ਸਾਨੂੰ ਪੈਕੇਜ ਦੇਗੀ ਔਰ ਜਿਸ ਦਿਨ ਸਰਕਾਰ ਨੇ ਸਾਨੂੰ ਪੈਕੇਜ ਦੇ ਦਿੱਤਾ ਉਸ ਦਿਨ ਅਸੀਂ ਉਹਨਾਂ ਦੇ ਗੁਲਾਮ ਬਣ ਜਾਵਾਂਗੇ। ਇਸ ਕਰਕੇ ਅਸੀਂ ਸਰਕਾਰਾਂ ਕੋਲੋਂ ਪੈਕੇਜ, ਫਾਈਨੈਂਸ਼ੀਅਲ ਪੈਕੇਜ ਨਹੀਂ ਲਵਾਂਗੇ। ਸਰਕਾਰ ਕੋਲੋਂ ਜਦ ਵੀ ਲਵਾਂਗੇ ਕੌਮ ਵਾਸਤੇ ਵੱਡੀ ਚੀਜ਼ ਲਵਾਂਗੇ। ਜਿਹੜੀ ਗੱਲ ਤੁਹਾਡੀ ਤੁਸੀਂ ਕੀਤੀ ਨਰਿੰਦਰ ਮੋਦੀ ਜੀ ਨਾਲ, ਅਸੀਂ ਜਿਹੜੀਆਂ ਡਿਮਾਂਡਸ ਰੱਖੀਆਂ ਹੋਈਆਂ ਨੇ, ਮੈਂ ਸਮਝਦਾ ਕਿ ਅਗਰ ਸਾਡੀਆਂ ਉਹ ਵੀ ਡਿਮਾਂਡਸ ਪੂਰੀਆਂ ਹੋ ਜਾਣ ਤੇ ਕਮਿਊਨਿਟੀ ਨੂੰ ਬਹੁਤ ਵੱਡਾ ਫਾਇਦਾ ਹੋਏਗਾ। ਜਦ ਅਸੀਂ ਆਪਣੇ ਬੱਚੇ ਆਪਣੀ ਯੂਨੀਵਰਸਿਟੀਜ਼ ਐਜੂਕੇਟ ਕਰ ਸਕਾਂਗੇ, ਆਪਣੇ ਬੱਚਿਆਂ ਨੂੰ IPS IAS ਬਣਾ ਸਕਾਂਗੇ, ਔਰ ਖਾਸ ਤੌਰ ਤੇ ਅਸੀਂ ਨਵੀਂ ਅਕੈਡਮੀ ਜਿਹੜੀ ਆਰਮੀ ਦੇ ਨਾਲ ਜਿਹੜੇ ਜਨਰਲ ਸਤਬੀਰ ਸਿੰਘ ਜਿਹੜੇ ਵਨ ਰੈਂਕ 1 ਪੋਸਟ ਵਾਲੇ ਜਿਨ੍ਹਾਂ ਨੇ ਬੜੇ ਵੱਡੀ ਐਜੀਟੇਸ਼ਨ ਲੜੀ ਹੈ, ਲੜਾਈ ਲੜੀ ਹੈ, ਉਹਨਾਂ ਦੇ ਨਾਲ ਮਿਲ ਕੇ ਅਸੀਂ ਇੱਕ ਨਵਾਂ ਇੰਸਟੀਚਿਊਟ ਬਣਾਉਣ ਜਾ ਰਹੇ ਹਾਂ। ਉਹਦੇ ਵਿੱਚ ਵੀ ਰਿਕਰੂਟਮੈਂਟ ਵਾਸਤੇ ਸਾਡੇ ਸਿੱਖ ਭਰਾਵਾਂ ਨੂੰ ਜਿੱਥੇ ਫਾਇਦਾ ਪਹੁੰਚੇਗਾ, ਇਹੋ ਜਿਹੇ ਕੰਮ ਅਸੀਂ ਕਮਿਊਨਿਟੀ ਲਈ ਕਰਾਂਗੇ। ਅਖੀਰਲਾ ਸਵਾਲ, ਫਾਈਨੈਂਸ਼ੀਅਲ ਕ੍ਰਾਈਸਿਸ ਚੱਲ ਰਹੇ ਸਨ ਪਿਛਲੇ 3-4 ਮਹੀਨਿਆਂ ਤੋਂ, ਜਦੋਂ ਤੋਂ ਤੁਸੀਂ ਕਮੇਟੀ ਸੰਭਾਲੀ ਹੈ, ਕਿ ਫਾਈਨੈਂਸ਼ੀਅਲ ਕ੍ਰਾਈਸਿਸ ਖਤਮ ਹੋ ਚੁੱਕੇ ਨੇ? ਕਿਉਂਕਿ ਇਹ ਸਵਾਲ ਇਸ ਕਰਕੇ ਆ ਰਿਹਾ, ਫਤਿਹ ਮਾਰਚ ਦੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਦਿਖ ਰਹੀਆਂ ਹੈਗੀਆਂ ਨੇ, ਉਹਦੇ 'ਚ ਵੀ ਖਰਚਾ ਹੋਣਾ, ਤੇ ਕਿਵੇਂ ਤੁਸੀਂ ਇਸ ਚੀਜ਼ ਨੂੰ ਮੈਨੇਜ ਕਰਦੇ? ਦੇਖੋ, ਮੈਂ ਸਮਝਦਾ ਕਿ ਇਹ ਬੜੀ ਵੱਡੀ ਕਲੈਰਿਟੀ ਹੋਣੀ ਚਾਹੀਦੀ ਸੰਗਤ ਦੇ ਵਿੱਚ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਦੀ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਨਹੀਂ ਆਏ। ਫਾਈਨੈਂਸ਼ੀਅਲ ਕ੍ਰਾਈਸਿਸ ਤਦ ਆਉਂਦੇ ਨੇ ਜਦ ਸੰਗਤ ਗੁਰਦੁਆਰੇ 'ਚ ਆਉਣੀ ਬੰਦ ਹੋ ਜਾਂਦੀ ਹੈ ਔਰ ਖਰਚੇ ਉੱਥੇ ਦੇ ਉੱਥੇ ਰਹਿ ਜਾਂਦੇ ਨੇ, ਜਿਸ ਤਰੀਕੇ ਦੇ ਨਾਲ ਕੋਵਿਡ ਦੇ ਸਮੇਂ 'ਚ ਆਏ ਸੀ। ਅੱਜ ਸੰਗਤ ਵੀ ਉਸੇ ਤਰੀਕੇ ਦੇ ਨਾਲ ਗੁਰੂ ਘਰ 'ਚ ਆ ਰਹੀ ਹੈ, ਔਰ ਗੁਰੂ ਘਰ 'ਚ ਆ ਕੇ ਜਦ ਨਤਮਸਤਕ ਹੁੰਦੀ, ਆਪਣਾ ਦਸਵੰਧ ਕੱਢਦੀ ਹੈ, ਤੇ ਸਾਰੇ ਸਿਸਟਮ ਚੱਲਦੇ ਨੇ। ਔਰ ਜਿੱਥੇ ਤੱਕ ਰਹੀ ਫਤਿਹ ਦਿਵਸ ਨੂੰ ਮਨਾਉਣ ਦੀ, ਵਿਸਾਖੀ ਦੇ ਪ੍ਰੋਗਰਾਮ ਮਨਾਉਣ ਦੀ, ਹੋਲੇ ਮਹੱਲੇ ਦੇ ਪ੍ਰੋਗਰਾਮ ਮਨਾਉਣ ਦੀ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਆਪਣੇ ਸਿੱਖ ਇਤਿਹਾਸ ਨੂੰ ਉਜਾਗਰ ਕਰਨਾ, ਆਪਣੇ ਗੁਰੂਆਂ ਦੀਆਂ ਸ਼ਤਾਬਦੀਆਂ ਮਨਾਉਣੀਆਂ। ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਕੰਮ ਹੀ ਨਹੀਂ ਕਰਨੇ ਤੇ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਦਾ ਰੋਲ ਕੀ ਹੈ? ਤੇ ਫਿਰ ਗੁਰਦੁਆਰੇ ਦੇ ਭਾਈ ਹੀ ਗੁਰਦੁਆਰੇ ਚਲਾ ਸਕਦੇ ਨੇ। ਮੈਨੇਜਮੈਂਟ ਦੇ ਕੰਮ ਸਿਰਫ ਇਹੀ ਹੁੰਦੇ ਨੇ ਕਿ ਇਹੋ ਜਿਹੇ ਪ੍ਰੋਗਰਾਮਾਂ ਨੂੰ ਸੁਚਾਰੂ ਰੂਪ ਨਾਲ ਚਲਾ ਸਕੀਏ, ਸੰਗਤ ਦੇ ਵਿੱਚ ਅਵੇਅਰਨੈਸ ਲਿਆ ਸਕੀਏ, ਆਪਣੇ ਇਤਿਹਾਸ ਨੂੰ ਲੋਕਾਂ ਦੇ ਵਿੱਚ ਲਿਆ ਸਕੀਏ, ਗੁਰੂ ਦੇ ਨਾਲ ਸੰਗਤਾਂ ਨੂੰ ਜੋੜ ਸਕੀਏ। ਔਰ ਇਹਦਾ ਇੱਕ ਬਹੁਤ ਵੱਡਾ ਰੋਲ ਹੈ। ਔਰ ਜਿਹੜਾ ਫਤਿਹ ਦਿਵਸ ਪਿਛਲੇ 2 ਸਾਲਾਂ ਤੋਂ ਨਹੀਂ ਹੋ ਪਾਇਆ ਸੀ ਕੋਵਿਡ ਕਰਕੇ, ਲੋਕਾਂ ਦੀ ਬੜੀ ਵੱਡੀ ਡਿਮਾਂਡ ਸੀ। ਔਰ ਜਿੱਥੇ ਤੱਕ ਖਰਚੇ ਦੀ ਗੱਲ ਹੈ, ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਪਹਿਲੇ ਵੀ ਲੋਕਾਂ ਕੋਲੋਂ, ਸੰਗਤ ਕੋਲੋਂ ਇਹ ਪੈਸੇ ਇਕੱਠੇ ਕਰਦੇ ਹਾਂ, ਸਾਨੂੰ ਸੰਗਤ ਦਾ ਬਹੁਤ ਵੱਡਾ ਸਹਿਯੋਗ ਮਿਲੇਗਾ। ਸੰਗਤ ਜੀ, ਸਾਡੀ ਕੋਸ਼ਿਸ਼ ਹੈਗੀ ਸੀ ਕਿ ਸਰ ਹਰਮੀਤ ਸਿੰਘ ਕਾਲਕਾ ਦੇ ਨਾਲ ਜਿੰਨੇ ਵੀ ਅੱਜ ਦੀ ਡੇਟ ਦੇ ਅੰਦਰ ਪੰਥਕ ਮਸਲੇ ਨੇ, ਅੱਜ ਸੋਸ਼ਲ ਮੀਡੀਆ ਤੇ ਉੱਤੇ ਡਿਸਕਸ਼ਨ ਹੁੰਦੀ ਹੈਗੀ ਹੈ ਦਿੱਲੀ ਕਮੇਟੀ ਦੇ ਖਿਲਾਫ ਵੀ ਔਰ ਦਿੱਲੀ ਕਮੇਟੀ ਦੇ ਹੱਕ ਵਿੱਚ, ਉਹ ਸਾਰੇ ਸਵਾਲਾਂ ਨੂੰ ਅੱਜ ਲੈ ਕੇ ਅਸੀਂ ਉਚੇਚਾ ਤੌਰ 'ਤੇ ਹਰਮੀਤ ਸਿੰਘ ਕੋਲ ਪਹੁੰਚੇ ਹੈਗੇ ਹਾਂ। ਆਉਣ ਵਾਲੇ ਸਮੇਂ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਖਾਲਸਾ ਦਿਵਸ ਜੋ ਫਤਿਹ ਮਾਰਚ ਆ ਫਤਿਹ ਦਿਵਸ ਮਨਾਇਆ ਜਾਣਾ, ਉਹਦੀ ਅਗਲੀ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਣੇ ਸਲਾਹ ਹਰਮੀਤ ਸਿੰਘ ਜੀ ਤੋਂ ਇਜਾਜ਼ਤ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।